ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ। ਤੁਸੀਂ ਸਾਰੇ ਸੰਤ ਪ੍ਰਾਹੁਣੇ ਆਏ ਹੋ ਗੁਰੂ ਜੀ ਦੀ ਗੋਦ ਦੇ ਵਿੱਚ। ਇਹ ਰਹਿਣ ਸਬਾਈ ਸਮਾਗਮ ਦੀ ਸੇਵਾ ਪਿਤਾ ਜੀ ਲੈ ਰਹੇ ਨੇ, ਔਰ ਮੈਨੂੰ ਇੰਨਾ ਵਿਸ਼ਵਾਸ ਹੈ ਆਪਣੇ ਬਾਪੂ ਜੀ ਦੇ ਉੱਤੇ। ਉਹ ਬਾਪੂ ਜੀ ਕੌਣ ਨੇ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਬਾਪੂ ਜੀ ਕੌਣ ਨੇ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੈਨੂੰ ਇੰਨਾ ਵਿਸ਼ਵਾਸ ਹੈ ਆਪਣੇ ਬਾਪੂ ਜੀ ਦੇ ਉੱਤੇ ਪਿਆਰਿਓ। ਜਿਵੇਂ ਮੈਂ ਬੇਨਤੀ ਕੁਝ ਦਿਨਾਂ ਤੋਂ ਕਰਦਾ ਆ ਰਿਹਾ, ਜਿਹੜੀ ਸੰਗਤ, ਜਿਹੜੇ ਪਰਿਵਾਰਕ ਮੈਂਬਰ ਹੋ ਸਾਡੇ, ਤੁਸੀਂ 3 ਤੋਂ 4 ਜਿਹੜੇ ਰੋਜ਼ਾਨਾ ਜੁੜਦੇ ਹੋ ਦੁਪਹਿਰੀ, ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ। ਮੈਂ ਬੇਨਤੀ ਕਰਦਾ ਆ ਰਿਹਾ ਸਾਂ ਕਿ ਇੱਕ ਰਾਤ ਗੁਰੂ ਦੇ ਲੇਖੇ ਲਾ ਦਿਓ। ਇੱਕ ਰਾਤ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੀਆਂ ਕੱਟ ਦੇਣੀਆਂ ਨੇ। ਇਹ ਤੇ ਹੋ ਜਾਣਾ, ਇਹ ਤੇ ਹੋ ਜਾਣਾ। ਜਿੰਨੇ ਬਖਸ਼ਿਸ਼ ਦੇਣੀ ਹੈ ਨਾ, ਇਹ ਤੇ ਬਖਸ਼ਿਸ਼ ਦੇਣ ਵਾਲਾ ਜਾਣੇ। ਅਸੀਂ ਤੇ ਉਹਦੀ ਕਿਰਪਾ ਸਦਕਾ ਉਦਮ ਕੀਤਾ ਹੈ। ਉਦਮ ਵੀ ਉਹਦੀ ਕਿਰਪਾ ਸਦਕਾ ਹੀ ਹੋਇਆ ਹੈ, ਤੇ ਉਦਮ ਕਰਕੇ ਅਸੀਂ ਉਹਦੀ ਗੋਦ ਵਿੱਚ ਆ ਕੇ ਬਹਿ ਗਏ ਆ। ਹੁਣ ਉਹਨੇ ਝੋਲੀਆਂ ਕਿਵੇਂ ਕਿਵੇਂ ਸਾਡੀਆਂ ਭਰ ਕੇ ਤੋਰਨਾ ਹੈ, ਹੁਣ ਉਹਦੀ ਜ਼ਿੰਮੇਵਾਰੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਨੂੰ ਬੜੀ ਖੁਸ਼ੀ ਹੋ ਰਹੀ, ਬੜੀ ਪ੍ਰਸੰਨਤਾ। ਮੈਂ ਸੱਚੀ ਗੱਲ ਕਹਿ ਰਿਹਾ, ਮੈਂ ਬਨਾਵਟੀ ਲਫ਼ਜ਼ ਨਹੀਂ ਬੋਲ ਰਿਹਾ। ਮੇਰਾ ਰੋਮ ਰੋਮ ਤੁਹਾਡੀਆਂ ਦੇਣੀਆਂ ਨਹੀਂ ਦੇ ਸਕਦਾ, ਕਿਉਂਕਿ ਜੋ ਇਹ ਸਮਾਗਮ ਅਚਾਨਕ ਰੱਖਿਆ ਸੀ, 10-15 ਦਿਨਾਂ ਦੇ ਵਿੱਚ ਹੀ ਸਾਰਾ ਇਹ ਸਮਾਗਮ ਰੱਖਿਆ। ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ, ਗੁਰਮੁਖਾਂ ਨੂੰ, ਮੈਂ ਕਿਹਾ ਕੋਈ ਐਡ ਨਹੀਂ ਕਰਨੀ ਆਪਾਂ, ਪਿਤਾ ਜੀ ਦੀ ਮਿਹਰ ਨਾਲ ਇੱਕ ਵੀ ਬੋਰਡ ਨਹੀਂ ਲਾਉਣਾ। ਮੈਂ ਕਿਹਾ ਪ੍ਰੇਰਨਾ ਕਰੀ ਜਾਵਾਂਗੇ ਕੀਰਤਨ ਦੇ ਵਿੱਚ ਹੀ, ਤੇ ਉਸ ਪ੍ਰੇਰਨਾ ਦਾ ਸਦਕਾ ਜਿੰਨੂੰ ਵੀ ਗੁਰੂ ਰਾਮਦਾਸ ਖਿੱਚ ਪਾ ਦੇਣਗੇ ਨਾ, ਬਾਬਾ ਦੀਪ ਸਿੰਘ ਖਿੱਚ ਪਾ ਦੇਣਗੇ, ਉਹ ਆ ਜਾਏਗਾ। ਤੇ ਮੈਨੂੰ ਇੰਨੀ ਪ੍ਰਸੰਨਤਾ ਹੋ ਰਹੀ ਹੈ, ਕਿਉਂਕਿ ਜਿੰਨੇ ਇੱਕ ਸਰੀਰ ਮੈਨੂੰ ਮਿਲ ਪਾਏ ਨੇ, ਫਰੀਦਾਬਾਦ ਤੋਂ ਆਏ ਗੁਰਮੁਖ ਪਿਆਰੇ ਸਾਡੇ ਸੰਜੇ ਜੀ, ਸਿਰਸੇ ਤੋਂ ਸੰਗਤਾਂ ਆਈਆਂ ਨੇ, ਅਲੀਗੜ੍ਹ ਤੋਂ ਸੰਗਤਾਂ ਆਈਆਂ ਨੇ, ਦਿੱਲੀ ਤੋਂ ਗੁਰੂ ਜੀ ਦੀ ਕਿਰਪਾ ਦੇ ਨਾਲ, ਮੋਗੇ ਤੋਂ, ਬਟਾਲੇ ਤੋਂ, ਕਰਨਾਲ ਤੋਂ, ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਤੋਂ, ਖੰਨੇ ਤੋਂ, ਹੋਰ ਜਿੱਥੋਂ ਜਿੱਥੋਂ ਤੁਸੀਂ ਆਏ ਹੋ। ਤੁਸੀਂ ਅਖੀਰ ਤੇ ਮਿਲਣਾ ਹੀ ਹੈ। ਸਾਡੇ ਆਪਣਾ ਬੱਜੂ ਮਾਨ ਤੋਂ ਗੁਰਮੁਖ ਪਿਆਰੇ ਬੈਠੇ ਨੇ, ਔਰ ਇੱਥੋਂ ਦੀਆਂ ਸੰਗਤਾਂ, ਔਰ ਜਿੱਥੋਂ ਜਿੱਥੋਂ ਵੀ ਤੁਸੀਂ ਚੱਲ ਕੇ ਆਏ ਹੋ। ਸੱਚੀ ਗੱਲ ਕਹਿੰਦੇ ਆ, ਮੈਂ ਜਿਵੇਂ ਕਈ ਵਾਰੀ ਪਹਿਲੇ ਵੀ ਬੇਨਤੀ ਕਰਦਾ ਹੁੰਨਾ ਪਿਆਰਿਓ, ਇੱਥੇ ਸਾਨੂੰ ਕਿਸੇ ਨੇ ਬੁਲਾਇਆ ਤੇ ਤਾਂ ਆਏ ਆ। ਉਹ ਬੁਲਾਉਣ ਵਾਲਾ ਕੌਣ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਨੂੰ ਉਹਨਾਂ ਨੇ ਬੁਲਾਇਆ ਹੈ। ਸਾਨੂੰ ਬੁਲਾਉਣ ਵਾਲੇ ਕੌਣ ਨੇ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਸੱਚਾਈ ਕਹਿ ਰਿਹਾ ਪਿਆਰਿਓ, ਜਿਹਨੂੰ ਪਿਆਰ ਦੇ ਨਾਲ ਆਪਣੇ ਘਰ ਦੇ ਵਿੱਚ ਅਸੀਂ ਬੁਲਾਉਂਦੇ ਆ ਨਾ, ਤੇ ਜਦੋਂ ਵਾਪਸੀ ਭੇਜਦੇ ਆ, ਕੁਝ ਨਾ ਕੁਝ ਦੇ ਕੇ ਜ਼ਰੂਰ ਭੇਜਦੇ ਆ। ਤੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਬੁਲਾਇਆ ਹੈ। ਤੇ ਪਿਆਰਿਓ, ਉਹਨਾਂ ਨੇ ਸਾਨੂੰ ਖਾਲੀ ਨਹੀਂ ਤੋਰਨਾ। ਜਦੋਂ ਸਮਾਪਤੀ ਤੋਂ ਬਾਅਦ ਤੁਸੀਂ ਆਪੋ ਆਪਣੇ ਘਰਾਂ 'ਚ ਜਾਣ ਲੱਗਣਾ ਹੈ ਨਾ, ਗੁਰੂ ਰਾਮਦਾਸ ਨੇ ਆਪਣੀ ਬਖਸ਼ਿਸ਼ ਦੀ ਕੋਈ ਨਾ ਕੋਈ ਦਾਤ ਸਾਡੀ ਝੋਲੀ 'ਚ ਪਾ ਕੇ ਹੀ ਸਾਨੂੰ ਤੋਰਨਾ ਹੈ ਜੀ। ਮੈਨੂੰ ਪੱਕਾ ਵਿਸ਼ਵਾਸ ਹੈ, ਪੱਕਾ ਭਰੋਸਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਓ ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ, ਜੋ ਅਸੀਂ ਰੋਜ਼ਾਨਾ ਮੀਟਿੰਗ ਵਿੱਚ ਜੁੜਦੇ ਹਾਂ, ਮੈਂ ਰੋਜ਼ਾਨਾ ਕਹਿਣਾ, ਔਰ ਸਾਰੇ ਤੁਸੀਂ ਉਹੋ ਹੀ ਮੈਂਬਰ ਬੈਠੇ ਹੋ। ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਜੀ। ਯਮੁਨਾ ਨਗਰ ਸੀ ਦੁਪਹਿਰੀ ਸਮਾਗਮ, ਤੇ ਮੈਨੂੰ ਇੰਨੀਆਂ ਸੰਗਤਾਂ ਮਿਲੀਆਂ, ਤੇ ਹਰੇਕ ਦੇ ਮੂੰਹ ਇਹੋ ਹੀ ਲਫ਼ਜ਼ ਨਿਕਲ ਰਿਹਾ ਸੀ, ਜੀ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਹਾਂ। ਮੈਨੂੰ ਇੰਨੀ ਠੰਡ ਪੈ ਰਹੀ, ਮੈਂ ਕਿਹਾ ਸ਼ੁਕਰ ਹੈ, ਸ਼ੁਕਰ ਹੈ ਗੁਰੂ ਰਾਮਦਾਸ ਜੀ, ਤੁਹਾਡਾ ਸ਼ੁਕਰ ਹੈ। ਇਹ ਸਾਰੇ ਅਸੀਂ ਪਰਿਵਾਰਕ ਮੈਂਬਰ ਹਾਂ, ਤੇ ਰੋਜ਼ਾਨਾ ਪਿਤਾ ਜੀ ਸੇਵਾਵਾਂ ਲੈਂਦੇ ਨੇ। ਤੇ ਤੁਹਾਨੂੰ ਪਤਾ ਹੈ, ਰੋਜ਼ਾਨਾ ਕੀਰਤਨ ਦੀ ਸ਼ੁਰੂਆਤ ਦੇ ਸਮੇਂ ਮੈਂ 3-4 ਗੱਲਾਂ ਕਰਦਾ।
ਉਹ ਗੱਲਾਂ ਗੁਰਮਤਿ ਆਸ਼ੇ ਅਨੁਸਾਰ ਵੀ ਨੇ ਤੇ ਇਹੋ ਜੀਆਂ ਗੱਲਾਂ ਹੁੰਦੀਆਂ ਜਿਹੜੀਆਂ ਝੰਜੋੜਦੀਆਂ ਨੇ ਔਰ ਨਿਊ ਜਨਰੇਸ਼ਨ ਨੂੰ ਬੜਾ ਪ੍ਰਭਾਵਿਤ ਕਰਦੀਆਂ ਨੇ। ਨੌਜਵਾਨ ਕਿੰਨੇ ਬੱਚੇ ਬੱਚੀਆਂ ਪਹੁੰਚੇ ਹੋਏ ਨੇ ਇੱਥੇ ਛੋਟੀਆਂ ਛੋਟੀਆਂ ਉਮਰਾਂ ਦੇ। ਇਹ ਇੱਕ ਪ੍ਰੇਮ ਹੀ ਹੈ ਨਾ ਤੁਹਾਡਾ। ਮੈਂ ਕੋਈ ਤੁਹਾਨੂੰ ਕਿਰਾਇਆ ਥੋੜੀ ਦਿੱਤਾ ਹੈ, ਕਿੱਡੀ ਕਿੱਡੀ ਦੂਰੋਂ ਕੋਈ ਬੱਸਾਂ ਤੇ ਆਇਆ, ਕੋਈ ਆਪਣੀਆਂ ਗੱਡੀਆਂ ਤੇ ਆਇਆ, ਨਾ ਅਸੀਂ ਤੁਹਾਨੂੰ ਕੋਈ ਕਿਰਾਇਆ ਦਿੱਤਾ, ਨਾ ਕੋਈ ਮੈਂ ਸਪੈਸ਼ਲੀ ਫੋਨ ਕੀਤੇ। ਅੰਬਗੜ੍ਹ ਤੋਂ ਨਹੀਂ ਸਾਡੇ ਭੈਣ ਜੀ ਬੈਠੇ ਨੇ, ਹੋਰ ਵੀ ਕਿੱਥੋਂ ਕਿੱਥੋਂ, ਤੇ ਇਹ ਤੇ ਇੱਕ ਪਿਆਰ ਦੀ ਖਿੱਚ ਦਾ ਸਦਕਾ ਅਸੀਂ ਬੈਠੇ ਆ। ਤੇ ਉਹ ਖਿੱਚ ਪਾਉਣ ਵਾਲੇ ਕੌਣ ਨੇ? ਫਿਰ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਬੜੀ ਉੱਚੀ ਸਾਰੀ ਤੁਸੀਂ ਬੋਲੇ ਹੋ, ਥੋੜਾ ਜਿਹਾ ਹੋਰ ਜ਼ੋਰ ਲਾ ਦਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਜੰਮੂ ਤੋਂ ਸਹਾਰਨਪੁਰ ਤੋਂ ਵੀ ਮੈਂ ਸੰਗਤਾਂ ਦੇਖ ਰਿਹਾ ਬੈਠੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ। ਤੇ ਆਓ ਜਿਹੜੀਆਂ ਗੱਲਾਂ ਮੈਂ ਰੋਜ਼ਾਨਾ ਪਰਿਵਾਰਕ ਤੌਰ ਤੇ ਕਰਦਾ, ਅੱਜ ਵੀ ਉਹ ਕਰਕੇ ਫਿਰ ਆਪਾਂ ਸ਼ਬਦ ਪੜ੍ਹਨਾ। ਪਿਤਾ ਜੀ ਸੇਵਾ ਲੈਣ। ਅੱਜ ਦਿਨ ਵੀ ਬੜਾ ਵੱਡਾ ਹੈ, ਹੋਲੇ ਮੁਹੱਲੇ ਦਾ ਦਿਨ ਹੈ। ਪਹਿਲੀ ਬੇਨਤੀ ਅੱਜ ਦੇ ਇਸ ਸਮਾਗਮ ਦੀ ਹਿਰਦਿਆਂ ਦੀਆਂ ਡਾਇਰੀਆਂ ਤੇ ਲਿਖੀ ਜਾਇਓ। ਭਾਸ਼ਾ ਜੋ ਅਸੀਂ ਬੋਲਦੇ ਆਂ, ਭਾਸ਼ਾ ਸਰੀਰ ਦਾ ਇੱਕ ਇਹੋ ਜਿਹਾ ਅਦ੍ਰਿਸ਼ ਅੰਗ ਹੈ। ਭਾਸ਼ਾ ਨਜ਼ਰ ਤੇ ਨਹੀਂ ਨਾ ਆਉਂਦੀ। ਜੋ ਮੈਂ ਬੋਲਦੇ ਆ ਜਾਂ ਜੋ ਤੁਸੀਂ ਬੋਲਦੇ ਹੋ, ਉਹ ਬੋਲੇ ਹੋਏ ਬੋਲ ਨਜ਼ਰ ਨਹੀਂ ਆਉਂਦੇ, ਅਦ੍ਰਿਸ਼ ਨੇ ਉਹ ਬੋਲ। ਭਾਸ਼ਾ ਸਰੀਰ ਦਾ ਇੱਕ ਇਹੋ ਜਿਹਾ ਅਦ੍ਰਿਸ਼ ਅੰਗ ਹੈ ਜਿਸ ਵਿੱਚ ਬੰਦੇ ਦਾ ਸਭ ਕੁਝ ਵਿਖਾਈ ਦਿੰਦਾ। ਆਖੋ ਵਾਹਿਗੁਰੂ ਜੀ। ਜਦੋਂ ਬੰਦਾ ਬੋਲਦਾ ਹੈ ਨਾ, ਪਤਾ ਲੱਗ ਜਾਂਦਾ ਹੈ ਇਹਦੇ ਅੰਦਰਲੀ ਦੁਕਾਨ ਕੋਲਿਆਂ ਦੀ ਦੁਕਾਨ ਹੈ ਕਿ ਸੋਨੇ ਦੀ ਦੁਕਾਨ ਹੈ, ਪਤਾ ਲੱਗ ਜਾਂਦਾ ਹੈ। ਭਾਸ਼ਾ ਇੱਕ ਇਹੋ ਜਿਹਾ ਅਦ੍ਰਿਸ਼ ਅੰਗ ਹੈ ਜਿਸ ਰਾਹੀਂ ਬੰਦੇ ਦੀ ਹਰ ਚੀਜ਼ ਵਿਖਾਈ ਦਿੰਦੀ ਹੈ, ਭਾਸ਼ਾ ਦੇ ਰਾਹੀਂ। ਇਸ ਕਰਕੇ ਜਦੋਂ ਭਾਸ਼ਾ ਭਾਵ ਜਦੋਂ ਵੀ ਕੋਈ ਬੋਲ ਹਰ ਬੋਲ ਬੋਲਣ ਤੋਂ ਪਹਿਲਾਂ 100 ਵਾਰੀ ਸੋਚ, ਕਿਉਂਕਿ ਤੇਰੇ ਬੋਲੇ ਹੋਏ ਬੋਲ ਹੀ ਤੇਰੇ ਕਰਮ ਬੰਨੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਦੋਂ ਬੰਦਾ ਬੋਲਦਾ ਨਾ, ਪਤਾ ਚੱਲ ਜਾਂਦਾ ਉਸੇ ਵੇਲੇ ਕਿ ਇਹ ਕਿਹੋ ਜੀ ਫਿਤਰਤ ਦਾ ਆਦਮੀ ਹੈ, ਕਿਹੋ ਜਿਹਾ ਇਹਦਾ ਕਰੈਕਟਰ ਹੈ, ਕਿਹੋ ਜਿਹੇ ਢੰਗ ਦੇ ਨਾਲ ਇਹ ਵਿਚਰਦਾ, ਸਭ ਕੁਝ ਪਤਾ ਲੱਗ ਜਾਂਦਾ। ਭਾਸ਼ਾ ਇੱਕ ਇਹੋ ਜਿਹਾ ਅਦ੍ਰਿਸ਼ ਅੰਗ ਹੈ ਪਿਆਰਿਓ, ਜਿਸ ਵਿੱਚ ਬੰਦੇ ਦਾ ਸਭ ਕੁਝ ਵਿਖਾਈ ਦਿੰਦਾ। ਇਸ ਕਰਕੇ ਹਰ ਬੋਲ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋ ਮੈਨੂੰ ਕੀ ਬੋਲਣਾ ਚਾਹੀਦਾ, ਕਿੱਥੇ ਬੋਲਣਾ ਚਾਹੀਦਾ, ਕਿੱਥੇ ਨਹੀਂ ਬੋਲਣਾ ਚਾਹੀਦਾ, ਕਿੱਥੇ ਸੰਕੋਚ ਰੱਖਣਾ ਬੋਲਾਂ ਦਾ, ਕਿੱਥੇ ਮੈਂ ਜਵਾਬ ਦੇਣਾ ਤੇ ਕਿੱਥੇ ਨਹੀਂ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਪਿਆਰਿਓ, ਇੱਥੇ ਬੇਅੰਤ ਸੰਗਤਾਂ ਜੁੜੀਆਂ ਹੋਈਆਂ ਨੇ। ਜਿੰਨਾ ਕੁ ਅਸੀਂ ਪ੍ਰਬੰਧ ਸੋਚਿਆ ਸੀ ਉਸ ਤੋਂ ਕਾਫੀ ਤੁਸੀਂ ਕਿਰਪਾ ਵੱਧ ਕਰ ਦਿੱਤੀ ਹੈ। ਤੇ ਹਜ਼ਾਰਾਂ ਹੀ ਸੰਗਤਾਂ ਬਾਹਰ ਪੀਟੀਸੀ ਸਿਮਰਨ ਦੇ ਰਾਹੀਂ ਵੀ ਜੁੜੀਆਂ ਨੇ। ਇਸ ਵੇਲੇ ਲਾਈਵ ਵੀ ਚੱਲ ਰਿਹਾ ਪ੍ਰੋਗਰਾਮ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹਦੇ ਰਾਹੀਂ ਵੀ ਬੇਅੰਤ ਸੰਗਤਾਂ ਜੁੜੀਆਂ ਨੇ। ਤੇ ਜਿਹੜੇ ਘਰ 'ਚ ਤੁਸੀਂ ਬੈਠੇ ਹੋ ਨਾ, ਮੈਂ ਤੁਹਾਡੀ ਆਵਾਜ਼ ਤੇ ਨਹੀਂ ਸੁਣ ਪਾਵਾਂਗਾ, ਪਰ ਤੁਹਾਡੀ ਵਾਈਬ੍ਰੇਸ਼ਨ ਮੇਰੇ ਤੱਕ ਪਹੁੰਚ ਜਾਣੀ ਹੈ। ਮੇਰੀ ਬੇਨਤੀ, ਤੁਸੀਂ ਵੀ ਜਿਹੜੇ ਇੱਥੇ ਬੈਠੇ ਤੇ ਜਿਹੜੇ ਘਰਾਂ 'ਚ ਬੈਠੇ ਹੋ, ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਕਿਸੇ ਸ਼ਾਂਤ ਤੇ ਵਿਨਮਰ ਵਿਅਕਤੀ ਦੇ ਨਾਲ ਆਪਣੀ ਤੁਲਨਾ ਕਦੀ ਕਰਕੇ ਵੇਖੋ। ਉਦਾਂ ਆਪਣੀ ਤੁਲਨਾ ਕਦੀ ਵੀ ਕਿਸੇ ਨਾਲ ਕਰਨੀ ਨਹੀਂ ਚਾਹੀਦੀ, ਪਰ ਕਿਸੇ ਸ਼ਾਂਤ ਵਿਅਕਤੀ ਨਾਲ, ਜਿਹੜਾ ਅਧਿਆਤਮਕ ਪੁਰਸ਼ ਹੈ ਨਾ, ਜਿਹੜਾ ਪਿਆਰਿਓ ਨਿਮਰਤਾ ਜਿਹਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਹੈ, ਕਦੀ ਸ਼ਾਂਤ ਤੇ ਵਿਨਮਰ ਵਿਅਕਤੀ ਦੇ ਨਾਲ ਆਪਣੀ ਤੁਲਨਾ ਕਰਕੇ ਵੇਖੋ। ਤੁਹਾਨੂੰ ਲੱਗੇਗਾ ਕਿ ਤੁਹਾਨੂੰ ਇਸੇ ਸਮੇਂ ਹੀ ਘਮੰਡ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਨਹੀਂ ਤੇ ਬੰਦਾ ਨਾ ਥੋੜੀ ਜਿੰਨੀ ਕਿਤੇ ਮਾਣ ਵਡਿਆਈ ਮਿਲ ਜੇ ਨਾ, ਮੈਂ ਕਰਨ ਲੱਗ ਪੈਂਦਾ। ਵੇਖਿਆ ਮੇਰੇ ਵਰਗਾ ਹੈ ਕੋਈ ਨਹੀਂ। ਮੈਂ ਕੀਰਤਨ ਕਰਦਾ, ਸੰਗਤਾਂ ਜੁੜਦੀਆਂ ਨੇ, ਮੈਂ ਕਥਾ ਕਰਦਾ ਬੜੀ ਵਧੀਆ ਜੀ, ਮੈਂ ਤੇ ਅੰਮ੍ਰਿਤ ਵੇਲੇ ਉੱਠਦਾ ਵਾਂ, ਮੈਂ ਤੇ ਲੋੜਵੰਦਾਂ ਦੀ ਪੜ੍ਹਾਈ ਕਰਾਉਣਾ ਵਾਂ, ਮੈਂ ਤੇ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ ਵਾਂ,
ਜਰਾ ਜਿੰਨਾ ਬੰਦਾ ਚੰਗਾ ਕੰਮ ਕਰ ਲਵੇ ਕਈ ਵਾਰੀ ਮੈਂ ਉਛਾਲੇ ਮਾਰਨ ਲੱਗ ਪੈਂਦੀ ਹੈ। ਪਰ ਜਦੋਂ ਕਿਤੇ ਤੁਸੀਂ ਰੰਗੇ ਹੋਏ ਮਹਾਂਪੁਰਖ ਦੇ ਕੋਲ ਬੈਠਦੇ ਹੋ, ਜਿਨੇ ਨਿਮਰਤਾ ਧਾਰਨ ਕੀਤੀ ਹੈ, ਜਿਨੇ ਗਰੀਬੀ ਕਮਾਈ ਹੈ, ਜਿਹਦੇ ਅੰਦਰ ਅਸਲੀਅਤ ਦੇ ਵਿੱਚ ਨਾਮ ਰੂਪੀ ਸ਼ਾਂਤੀ ਹੈ, ਜਦੋਂ ਉਸ ਬੰਦੇ ਨਾਲ ਤੁਸੀਂ ਆਪਣੀ ਤੁਲਨਾ ਕਰਦੇ ਹੋ ਨਾ, ਤੁਹਾਨੂੰ ਉਸੇ ਵੇਲੇ ਮਹਿਸੂਸ ਹੁੰਦਾ ਹੈ ਕਿ ਮੈਨੂੰ ਘਮੰਡ ਦਾ ਹੁਣੇ ਇਸੇ ਵੇਲੇ ਹੀ ਤਿਆਗ ਕਰ ਦੇਣਾ ਚਾਹੀਦਾ ਹੈ ਜੀ। ਉਦਾਂ ਤੁਲਨਾ ਕਿਸੇ ਨਾਲ ਕਰਨੀ ਨਹੀਂ। ਮੈਂ ਕਈ ਵਾਰੀ ਕੀਰਤਨ 'ਚ ਕਹਿਣਾ ਹੁੰਦਾ, ਜੋ ਮੈਂ ਵਾਂ ਉਹ ਮੈਂ ਕਰ ਸਕਦਾ, ਜੋ ਇਹ ਕਰ ਸਕਦਾ, ਜੋ ਤੁਸੀਂ ਕਰ ਸਕਦੇ, ਆਪਣੀਆਂ ਆਪਣੀਆਂ ਡਿਊਟੀਆਂ ਨੇ। ਪਰ ਮੈਂ ਤੁਲਨਾ ਕਿਸ ਪੱਖੋਂ ਕਹਿ ਰਿਹਾ ਉਹ ਚੀਜ਼ ਨੂੰ ਪਕੜਿਓ। ਸ਼ਾਂਤ ਵਿਅਕਤੀ ਤੇ ਵਿਨਮਰ ਵਿਅਕਤੀ, ਕੋਈ ਕਮਾਈ ਵਾਲਾ ਸਾਧੂ ਹੈ, ਕਦੀ ਉਹਦੇ ਜੀਵਨ ਵੱਲ ਤੇ ਆਪਣੇ ਜੀਵਨ ਵੱਲ ਝਾਤੀ ਪਾ ਲਓ, ਉਸੇ ਵੇਲੇ ਪਤਾ ਲੱਗ ਜਾਏਗਾ ਕਿ ਮੇਰਾ ਜੀਵਨ ਕਿੱਥੇ ਖਲੋਤਾ ਹੈ। ਮੈਂ ਤੇ ਮੈਂ ਦੀ ਪੜ੍ਹਾਈ 'ਚ ਫਿਰਦਾ ਵਾਂ, ਤੇ ਜਿਹੜੇ ਮੈਂ ਕਰਦੇ ਨੇ ਉਹਨਾਂ ਦੀ ਤੇ ਗੁਰੂ ਘਰ ਦੇ ਵਿੱਚ ਥਾਂ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਨ੍ਹਾਂ ਦਾ ਨਾਮ ਅਸੀਂ ਰੋਜ਼ ਲੈਂਦੇ ਆ, ਉਹ ਤੇ ਕਹਿੰਦੇ ਨੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਉਹ ਤੇ ਆਪ ਸਾਨੂੰ ਨਿਮਰਤਾ 'ਚ ਰਹਿਣਾ ਸਿਖਾਉਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ, ਔਰ ਇਹ ਹਿਰਦਿਆਂ ਤੇ ਲਿਖੀ ਜਾਇਆ ਕਰੋ, ਮੇਰੀ ਬੇਨਤੀ ਹੈ। ਮਨ ਦਾ ਝੁਕਣਾ ਬੜਾ ਜ਼ਰੂਰੀ ਹੈ। ਅਸੀਂ ਹੁਣ ਆਏ ਆ ਬਾਪੂ ਜੀ ਦੀ ਗੋਦ ਵਿੱਚ, ਮੱਥਾ ਟੇਕਿਆ ਨਾ, ਮਾਫੀ ਦੇਣਾ, ਸਰੀਰਕ ਤੌਰ ਤੇ ਸਾਰੇ ਹੀ ਝੁਕੇ ਆ, ਪਰ ਮਨ ਕਿਸੇ ਕਿਸੇ ਨੇ ਝੁਕਾਇਆ ਹੈ। ਮਨ ਦਾ ਝੁਕਣਾ ਬੜਾ ਜ਼ਰੂਰੀ ਹੈ। ਕੇਵਲ ਸਿਰ ਝੁਕਾਉਣ ਦੇ ਨਾਲ ਕਦੀ ਗੁਰੂ ਰਾਮਦਾਸ ਦੀ ਖੁਸ਼ੀ ਨਹੀਂ ਜੇ ਮਿਲਦੀ। ਆਏ ਆ ਨਾ, ਮਨ ਝੁਕਾ ਦਿਆ ਕਰੋ। ਮਨ ਝੁਕਾਉਣਾ ਕੀ? ਦਾਤਿਆ ਅੱਜ ਤੋਂ ਇਹ ਮਨ ਤੇਰਾ ਹੈ, ਜੋ ਤੂੰ ਮੈਨੂੰ ਪਿਆਰ 'ਚ ਹੁਕਮ ਲਾਏਗਾ, ਜੋ ਤੇਰੀ ਬਾਣੀ ਮੈਨੂੰ ਹੁਕਮ ਲਾਏਗੀ, ਮੈਂ ਤੇਰੇ ਨਿਰਦੇਸ਼ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗਾ। ਇਹ ਹੈ ਮਨ ਦਾ ਝੁਕਣਾ। ਇਹ ਨਹੀਂ ਬਸ ਉੱਪਰੋਂ ਉੱਪਰੋਂ ਕਹੀ ਗਏ ਜੀ ਮੈਂ ਦਾਸ ਹਾਂ ਜੀ, ਮੇਰੇ ਵਰਗਾ ਨਿਮਰਤਾ ਵਾਲਾ ਕੋਈ ਨਹੀਂ, ਅਸੀਂ ਤੇ ਤੁਹਾਡੇ ਚਰਨਾਂ ਦੀ ਧੂੜ ਆ, ਸਾਡੇ ਵਰਗਾ ਗਰੀਬ ਕੋਈ ਨਹੀਂ। ਇਹ ਤੇ ਕੇਵਲ ਮੈਂ ਏਦਾਂ ਜੇ ਕਹਿਣਾ, ਬਹੁਤਾਤ ਗਿਣਤੀ ਵਿੱਚ ਇਹ ਤੇ ਦੂਜਿਆਂ ਨੂੰ ਭਰਮਾਉਣ ਦੇ ਲਈ ਲਫ਼ਜ਼ ਵਰਤੇ ਜਾਂਦੇ ਨੇ, ਵਿਖਾਉਣ ਵਾਸਤੇ ਜੀ ਮੈਂ ਬੜਾ ਨਿਮਰਤਾਵਾਨ ਹਾਂ। ਕਿਸੇ ਨੂੰ ਕਹੋ ਅੱਛਾ ਤੂੰ ਚਰਨ ਧੂੜੀ ਹੈ, ਅੱਛਾ ਸੱਚਮੁੱਚ ਹੀ ਤੂੰ ਚਰਨ ਧੂੜੀ ਹੈ, ਤੂੰ ਆਪੇ ਕਹਿ ਕੇ ਹਟਿਆ, ਤੇਰੇ ਵਰਗਾ ਤੇ ਨਕੰਮਾ ਦੂਜਾ ਹੈ ਹੀ ਕੋਈ ਨਹੀਂ, ਨਿਲ ਹੈ ਹੀ ਕੋਈ ਨਹੀਂ। ਫਿਰ ਵੇਖਿਓ ਪਤਾ ਲੱਗਦਾ ਤੁਹਾਨੂੰ ਚਰਨ ਧੂੜੀ ਉੱਡ ਕੇ ਕਿਵੇਂ ਸਿਰ ਤੇ ਪਏਗੀ। ਕਹਦੇ ਵਾਹਿਗੁਰੂ ਜੀ, ਫਿਰ ਪਤਾ ਲੱਗਣਾ ਕਿਵੇਂ ਚਰਨ ਧੂੜੀ ਉੱਡ ਕੇ ਸਿਰ। ਅੱਛਾ ਤੂੰ ਮੈਨੂੰ ਕਹਿ ਕੇ ਜਾਣਾ ਕਿੱਥੇ ਹੈ? ਇਹ ਤੇ ਕਈ ਵਾਰੀ ਭਰਮਾਉਣ ਲਈ ਅਸੀਂ ਬੜੀਆਂ ਗੱਲਾਂ ਕਰ ਲੈਨੇ ਆ, ਬੜੇ ਲਫ਼ਜ਼ ਵਰਤ ਲੈਨੇ ਆ ਜੀ, ਮੈਂ ਗਰੀਬ ਆ, ਮੈਂ ਦਾਸ ਆ, ਮੈਂ ਨਿਮਾਣਾ ਵਾਂ। ਇਹ ਗੁਰੂ ਜੀ ਨੇ ਕਰਾਇਆ, ਇਹ ਗੁਰੂ ਜੀ ਨੇ ਕੀਤਾ, ਚੰਗੀ ਗੱਲ ਏ, ਇਹ ਲਫ਼ਜ਼ ਕਹਿਣੇ ਚਾਹੀਦੇ ਨੇ, ਪਰ ਕੱਲੇ ਕਹਿਣ ਤੱਕ ਸੀਮਤ ਨਾ ਰੱਖ। ਅੰਦਰ ਵੀ ਇਹ ਚੀਜ਼ਾਂ ਚੱਲਣ ਥਾਂ ਤਾਂ ਪੈਂਦੀ ਹੈ ਗੱਲ। ਮਹਾਰਾਜ ਕਹਿੰਦੇ ਮਨ ਦਾ ਝੁਕਣਾ ਬੜਾ ਜ਼ਰੂਰੀ ਹੈ। ਇਹ ਕਮਾਈ ਵਾਲਿਆਂ ਦੇ ਬਚਨ ਨੇ, ਮਨ ਦਾ ਝੁਕਣਾ ਬੜਾ ਜ਼ਰੂਰੀ ਹੈ। ਕੇਵਲ ਸਿਰ ਝੁਕਾਉਣ ਦੇ ਨਾਲ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਖੁਸ਼ ਨਹੀਂ ਜੇ ਹੁੰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਹੁਣ ਬੰਦਾ ਨਾ ਕਈ ਵਾਰੀ ਬੜੀ ਤਰੱਕੀ ਕਰਦਾ ਆਪਣੀ ਲਾਈਫ ਵਿੱਚ। ਤੁਸੀਂ ਆਪਣੀ ਲਾਈਫ ਵਿੱਚ ਵੇਖੇ ਹੋਣਗੇ, ਲੱਖਾਂ ਦੇ ਵਿੱਚ ਸੀ, ਅੱਜ ਲੱਖਾਂ ਤੱਕ ਪਹੁੰਚ ਗਏ, ਬੜੀ ਤਰੱਕੀ ਕਰਦੇ ਨੇ ਕਈ। ਪਰ ਪਿਆਰਿਓ, ਉਹ ਤਰੱਕੀ ਕਿਸ ਕੰਮ ਦੀ, ਉਹ ਬੁਲੰਦੀ ਕਿਸ ਕੰਮ ਦੀ, ਜਿੱਥੇ ਇਨਸਾਨ ਚੜ੍ਹਦੇ ਜਾਵੇ ਪਰ ਇਨਸਾਨੀਅਤ ਦੇ ਪੱਖੋਂ ਥੱਲੇ ਉਤਰ ਜਾਵੇ। ਉਹ ਤਰੱਕੀ ਕਿਸ ਕੰਮ ਦੀ? ਇਨਸਾਨ ਚੜ੍ਹ ਗਿਆ ਤਾਂ ਤਰੱਕੀ ਕਰ ਲਈ ਏ, ਪਰ ਪਿਆਰਿਆ ਇਨਸਾਨੀਅਤ ਤੇਰੇ ਅੰਦਰੋਂ ਉਤਰ ਗਈ, ਫਿਰ ਤਰੱਕੀ ਕਰਨ ਦਾ ਲਾਭ ਨਹੀਂ। ਮੈਂ ਰੋਜ਼ਾਨਾ ਇਹ ਬੇਨਤੀ ਕਰਦਾ ਕਿ ਪਿਆਰਿਓ ਨੇਕ ਇਨਸਾਨ ਬਣੋ। ਅਸੀਂ ਸਿੱਖ ਬਾਅਦ ਵਿੱਚ ਆ, ਹਿੰਦੂ ਬਾਅਦ ਵਿੱਚ ਆ, ਬਾਕੀ ਧਰਮ ਸਾਡੇ ਨਾਲ ਬਾਅਦ ਵਿੱਚ ਜੁੜਦੇ ਨੇ। ਪਹਿਲੇ ਚੰਗੇ ਇਨਸਾਨ ਤੇ ਬਣ ਜਾਈਏ, ਨੇਕ ਇਨਸਾਨ ਤੇ ਬਣੀਏ। ਅਸੀਂ ਨੇਕ ਇਨਸਾਨ ਨਹੀਂ ਬਣੇ, ਆਪਣੇ ਆਪ ਨੂੰ ਧਰਮੀ ਅਖਵਾਉਂਦੇ ਆ ਕਈ ਵਾਰੀ।
नहीं, पहले चंगे इंसान बनो, नेक इंसान बनो। नेक इंसान की पहचान होएगी वो कभी भी किसी नाल नफरत नहीं करेगा। नेक इंसान की पहचान होएगी वो हमेशा सरबत का भला मंगेगा। नेक इंसान की पहचान होएगी जदों भी वो कोई कारज करेगा ना, असलीयत दे विच अंदरों झुक झुक के गुरु जी दे शुकराने करेगा। पखंड नहीं ओदे अंदर होएगा, पखंड नहीं। हैं जी, कह दो धन गुरु रामदास जी, धन गुरु रामदास जी। तरक्कियां करो जी, सदके करो। अब बच्चे बैठे ने किन्ने प्यारे प्यारे सारे, कई पढ़ते होणगे, कईयां ने अपनी जो एजुकेशन पूरी कर लई है, कोई नौकरियां कर रहा, कोई बिजनेस कर रहा। तरक्कियां करो, तरक्की करनी कोई गलत गल थोड़ी है। प्यारेओ, बुलंदियां दे उत्ते जरूर चढ़ो, पर वो बुलंदी किसे कम दी नहीं जिस उत्ते इंसान चढ़ जावे पर इंसानियत पथों थले उतर जावे। बुलंदी ते भी चढ़ो पर इंसानियत भी कदी ना भुलो जी। इंसानियत जो गुरु जी ने मेरे उत्ते कृपा कीती है ना, जो मेरे उत्ते रहमत कीती है, मेरे उत्ते भाग लाए ने, बस गुआंढी दी भी यही अरदास करनी, दातिया मेरे गुआंढी ते भी यहो जी बख्शिश कर दे। आ है इंसानियत। कोई तरक्की कर रहा है ओदे वल वेख के सड़ना, एक पाठ जपजी साहब करके चौपाई साहब करके गुरु अगे जोदड़ी कर दातिया इनू होर भाग ला दे। नानक नाम तेरे भाणे आ है इंसानियत। ये इंसानियत कदी भी छड्डियो ना जी। आखो धन गुरु रामदास जी, धन गुरु रामदास ते जी। सच्चाई है तुहानू कोई उस्तत मिले ना मिले, वडियाई मिले ना मिले, पर अपना श्रेष्ठ देना कदी भी बंद ना करो। उत्तम काम करने बंद ना करो। जेड़ा भी काम तुसी कर रहे हो ना, बस उस विच मन ला के जनून दे नाल ओ काम नू सिरे लगाउण दा यतन करो। कोई उस्तत करे ना करे, कोई वडियाई करे ना करे, कोई वेखे ना वेखे, ओ जेड़ा घट घट विच वस रिहा है ना, ओ ते वेख ही रिहा है। ते ओ इहो जिहा जेड़ा तेरे एक भी कीते होए सकिंट दा करजा रखदा नहीं। एक दिल नहीं भन्ने घाले, एक भी दिल दी कीती होई घालना नू ओ अजाया नहीं जान देंदा। इहो जिहा मालक है, ओ इहो जिहा पिता है। आखो धन गुरु रामदास जी, धन गुरु रामदास जी। गज के आखो धन बाबा दीप सिंह जी। आप सवरो परिवार सवारो, सारे आखो समाज आपे ही सवर जाएगा। प्यार नाल सारे फतेह बुलाओ। वाहिगुरु जी का खालसा, वाहिगुरु जी की फतेह। फतेह। अज जेड़ा मैं शब्द पढ़ना है, गुरु अर्जन देव पातशाह जी का उच्चारण किया। गुरु ग्रंथ साहिब जी के 378 अंग दे उत्ते दर्ज। अज होले महल्ले का दिन है। मेरी बेनती, आ गुरु ग्रंथ साहिब बापू जी बैठे हैं, देखो सारे गुरु ग्रंथ साहिब जी वाल। एडी तगड़ी भावना नाल बैठो जिन्हां दा दिन मना रहे हैं ना होले मोहल्ले दा, गुरु ग्रंथ साहिब दे रूप विच आप बाजां वाला माई चौंकड़ा मार के बह गया है जी। आप गुरु रामदास चौंकड़ा मार के बैठे हुए ने। एडी तगड़ी भावना नाल बैठो ते आओ ये शब्द पढ़िए। शब्द तुझ बिन अवर नाही मैं दूजा, तू मेरे मन माही। बड़ी सिद्धि जी लय विच मैं कीर्तन करना, तुहानू सब नू पता है, ते सब ने नाल नाल मेरे कीर्तन करना है। कोई रसना वांझी ना रहे जी, सारे हाजरी लायो प्यार जी। मन माही मन माही, तू मेरे मन माही। मन माही मन माही, तू मेरे मन माही। मन माही मन माही, तू मेरे मन माही। तुझ बिन अवर नहीं मैं दूजा, तू मेरे मन माही।
माही, मन माही, मन माही, सारे तू मेरे मन माही। गुरु रामदास जी सारे को धन बाबा दीप सिंह जी। तू साजन संगी प्रभु मेरा, तू साजन संगी प्रभु मेरा, काहे जी डराही, काहे जी डराही। मन माही, बोलो मन माही, तू मेरे मन माही, सारे मन माही, मन माही, तू मेरे मन माही। तुझ बिन अमर नहीं मैं दूजा, तू मेरे मन माही। तुझ बिन अमर, सर बोलो नहीं मैं दूजा, तू मेरे मन माही, मन माही, मन माही, तू मेरे मन माही, मन माही, मन माही, तू मेरे मन माही। धन गुरु रामदास जी सारे आपको धन गुरु रामदास जी, गुरु रामदास जी। धन बाबा दीप सिंह जी। तुम्हारी ओट तुम्हारी आशा, पढ़ो जी। तुम्हारी ओट तुम्हारी आशा, बैठत उठत सोमत जागत, विसर नाही तू सांस गिरासा, विसर नाही तू सांस गिरासा। मन माही, मन माही, तू मेरे मन माही, सारे बोलो मन माही, मन माही, तू मेरे मन माही, तू मेरे मन माही, मन माही, मन माही, तू मेरे मन माही, मन माही, मन माही, तू मेरे मन माही।
दाते सतगुर हम तुमरे पाल गोपाला, हम तुमरे पाल गोपाला। मन माही तो मेरे मन माही, मन माही तो मेरे मन माही। तुझ बिन अवर नहीं मैं दूजा, तू मेरे मन माही। तुझ बिन अवर नहीं मैं दूजा, तू मेरे मन माही। मन माही, मन माही पढ़ो तो मेरे मन माही। मन माही तो मेरे मन माही। तो मेरे मन माही, तू मेरे मन माही। तू मेरे मन माही, तू मेरे तू मेरे मन माही। तेरे भरोसे प्यारे मैं लाड लड़ाया, तेरे भरोसे प्यारे मैं लाड लड़ाया। तेरे भरोसे प्यारे, तेरे भरोसे प्यारे, तेरे भरोसे प्यारे, तेरे भरोसे प्यारे। संगत बोले तेरे भरोसे। वाह जी, तेरे भरोसे प्यारे, तेरे भरोसे प्यारे, भरोसे प्यारे, तेरे भरोसे प्यारे। संगत बोले तेरे भरोसे। वाह मैं लाड लड़ाया, वाहिगुरु 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 वाहिगुरु। भूल चूके पारक, भूल चूके पारक, भूल चूके पार सारे कीर्तन करो। भूल चूके पार तू हर पिता माया, वाहिगुरु 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 गज के वाहिगुरु 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 वाहिगुरु। हर एक से नाल में दोस्ती, हर एक से नाल में रंग, हर एक को मेरो सजना, सजना 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 सजना। हर एक को मेरो सजना, हर एक से नाल में संग। वाहिगुरु 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 गज के वाहिगुरु 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 वाहिगुरु। तू मेरा पिता, तू है मेरा माता, तू मेरा बंधु, तू मेरा भ्राता, तू
पिता जे पत्नी चलावो, द्वितीय मता तोय मानुख पहुँचावो, तृतीय मता किछ करो उपाया, मैं सब किछ छोड़, गुरु रामदास मैं सब किछ छोड़, तो मैं आया सरणी आया, भरोसे आया कृपा आया, मैं सब किछ छोड़, सतगुर आयो शरण तुम्हारी मिले सो, नाम हर सो बचन लाए हमारी, अब न सूझे दूजी ठाहर, हार परे उतो द्वारी, लेखा छोड़ अलेखे छूटे, हम निर्गुण ले कोई उमारी, सद बख्शिंद सदा मेरवाना, सपना दे आधारी, मैं सब किछ छोड़, मैं सब किछ छोड़, सब किछ छोड़, सब किछ छोड़, मैं सब किछ छोड़, प्रभु तू ही ते आया, मैं सब किछ छोड़, मैं सब किछ छोड़। धन गुरु रामदास जी, धन गुरु रामदास जी, धन गुरु रामदास जी, धन गुरु रामदास, सारी संगत बोलो धन गुरु राम। मैं सब किछ छोड़, किसकी धड़ा किया मित्र सुख नाल पाई, किसकी धड़ा किया गुण सके नाल जुमाई, किसकी धड़ा किया सिकदार चौधरी नाल अपने सुआई, हमारा धड़ा साडा मान कौन है, हमारा धड़ा हर दया समाई, साडा कौन जी, धन गुरु रामदास जी, धन गुरु रामदास जी, धन गुरु रामदास जी, धन गुरु रामदास, सारी संगत बोलो धन गुरु राम। धन गुरु रामदास जी, धन गुरु रामदास जी, धन गुरु रामदास जी, धन गुरु रामदास जी, बोलो धन गुरु राम गज के, धन गुरु रामदास जी, धन गुरु रामदास जी, धन गुरु रामदास जी, धन गुरु रामदास, संगत बोले सारी धन गुरु राम। मैं सब किछ छोड़, सकल द्वार को छाड़ के, 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 गयो तुम्हारो द्वार, वाहिगुरु 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 वाहिगुरु, बांके गंगे की लाज अस, बांके गंगे की लाज अस, वाहिगुरु की लाज अस, वाहिगुरु की लाज अस, गोविंद दास, गोविंद दास, गोविंद दास तुम्हारे, वाहिगुरु 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 गज के, वाहिगुरु वाहिगुरु वाहिगुरु, मैं सब किछ छोड़, मैं सब किछ छोड़, मैं सब किछ छोड़, सब किछ छोड़, मैं सब किछ छोड़,
प्रभ तू ही ते आया, जी तुझ बिन अवर नहीं मैं दूजा, तू मेरे मन माही, तुझ बिन मन माही, तो मेरे मन माही, मन माही, तो मेरे मन माही। ਤੁਹਾਡੀ ਆਵਾਜ਼ ਸਾਵਧਾਨ ਹੋ ਕੇ ਬੈਠੋ। ਘੜੀਆਂ ਦਾ ਸਦਕਾ ਝੋਲੀਆਂ ਭਰਨੀਆਂ ਜੇ। ਗੱਜ ਕੇ ਵਾਹਿਗੁਰੂ 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 ਗੱਜ ਕੇ ਹੋਰ ਉੱਚੀ ਦਾਤਾ ਵਾਹਿਗੁਰੂ
ਬਸੋ ਮੇਰੇ ਮਨ ਮਾਹੀ ਗੱਜ ਕੇ ਮਨ ਮਾਹੀ ਮਨ ਮਾਹੀ ਤੂੰ ਮੇਰੇ ਮਨ ਮਾਹੀ ਬੋਲੋ ਜੀ ਮਨ ਮਾਹੀ ਸਾਰੇ ਤੂੰ ਮੇਰੇ ਮਨ ਮਾਹੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਵੇਖੋ ਕਿੱਡਾ ਵੱਡਾ ਦਿਨ ਹੈ ਬਿਰਤੀ ਲੈ ਜੋ ਸਾਰੀ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਧਰਤੀ ਜਿਸ ਧਰਤੀ ਨੂੰ ਵਸਾਉਣ ਵਾਲੇ ਕੌਣ ਆਖੋ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਰੇ ਸਭ ਥਾਈ ਹੋਏ ਸਹਾਏ ਤੇ ਉਸ ਧਰਤੀ ਜਿਹਦਾ ਪਹਿਲਾ ਨਾਮ ਮਾਖੋਵਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਨਾਮ ਰੱਖਿਆ ਤੇ ਜਦੋਂ ਬਾਜਾਂ ਵਾਲੇ ਮਾਈ ਬਾਲ ਅਵਸਥਾ ਦੇ ਵਿੱਚ ਨਾਮ ਸੀ ਗੋਬਿੰਦ ਰਾਏ ਆਨੰਦ ਸਾਹਿਬ ਜੀ ਦੀਆਂ 5 ਪੌੜੀਆਂ ਦਾ ਪਿਆਰ ਵਿੱਚ ਉੱਥੇ ਪਾਠ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ਸਾਰੀਆਂ ਝੂਮੀਆਂ ਬੜਾ ਆਨੰਦ ਆਇਆ ਮਹਾਰਾਜ ਕਹਿੰਦੇ ਇਹਦਾ ਨਾਮ ਅੱਜ ਤੋਂ ਆਨੰਦਪੁਰ ਸਾਹਿਬ ਹੋਇਆ ਉਹ ਆਨੰਦਾਂ ਦੀ ਪੁਰੀ ਜਿਸ ਜਗ੍ਹਾ ਦੇ ਉੱਤੇ ਤਕਰੀਬਨ 29 ਸਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਤਾਏ ਨੇ 29 ਸਾਲ ਛੋਟਾ ਸਮਾਂ ਨਹੀਂ ਉਹ ਧਰਤੀ ਜਿਸ ਧਰਤੀ ਦੇ ਉੱਤੇ ਪਿਆਰਿਓ ਵੱਡੇ ਵੱਡੇ ਰਾਜਨੀਤਿਕ ਫੈਸਲੇ ਹੁੰਦੇ ਰਹੇ ਨੇ ਉਹ ਧਰਤੀ ਜਿਸ ਧਰਤੀ ਦੇ ਉੱਤੇ ਸਤਿਗੁਰਾਂ ਨੇ ਮਜਲੂਮਾਂ ਦੀ ਬਾਹ ਫੜੀ ਹੈ ਮਜਲੂਮਾਂ ਦੀ ਕਸ਼ਮੀਰੀ ਪੰਡਤਾਂ ਨੇ ਉੱਥੇ ਜਾ ਕੇ ਪੁਕਾਰ ਕੀਤੀ ਸੀ ਨਾ ਉਹ ਧਰਤੀ ਆਨੰਦਪੁਰ ਸਾਹਿਬ ਦੀ ਪਿਆਰਿਓ ਜਿਸ ਧਰਤੀ ਨੇ ਸਾਨੂੰ ਅਣਖ ਨਾਲ ਜੀਵਨ ਜਿਉਣ ਦੀ ਜਾਚ ਸਿਖਾਈ ਉਹ ਧਰਤੀ ਆਨੰਦਪੁਰ ਸਾਹਿਬ ਦੀ ਜਿਸ ਧਰਤੀ ਦੇ ਉੱਤੇ ਸਾਨੂੰ ਮਾਲਕ ਪਿਤਾ ਨੇ ਸਮ ਦ੍ਰਿਸ਼ਟੀ ਵਿੱਚ ਰਹਿਣਾ ਸਿਖਾਇਆ ਨਾ ਕੋ ਬੈਰੀ ਨਹੀਂ ਬੇਗਾਨਾ ਭਾਈ ਕਨਈਆ ਜੀ ਸਮ ਦ੍ਰਿਸ਼ਟੀ ਵਿੱਚ ਰਹਿਣਾ ਸਿਖਾਇਆ ਮਹਾਰਾਜ ਨੇ ਉਸ ਧਰਤੀ ਤੇ ਸਾਨੂੰ ਉਹ ਧਰਤੀ ਆਨੰਦਪੁਰ ਸਾਹਿਬ ਦੀ ਤੇ ਬੜੇ ਵੱਡੇ ਮਾਣ ਵਾਲੀ ਗੱਲ ਏ ਜਿਹੜਾ ਅੱਜ ਦਾ ਦਿਨ ਹੈ ਨਾ ਹੋਲੇ ਮਹੱਲੇ ਦਾ ਇਹਦੀ ਸ਼ੁਰੂਆਤ ਵੀ ਸਤਿਗੁਰਾਂ ਨੇ ਉਸੇ ਧਰਤੀ ਤੋਂ ਕੀਤੀ ਹੈ ਹੋਲਗੜ੍ਹ ਦਾ ਕਿਲਾ ਤੇ ਮਹਾਰਾਜ ਨੇ 2 ਟੀਮਾਂ ਬਣਾ ਲੈਂਦੇ ਸੀ 2 ਟੀਮਾਂ ਇੱਕ ਟੀਮ ਨੂੰ ਕਾਬਜ ਕਰ ਦੇਣਾ ਹੋਲਗੜ੍ਹ ਦੇ ਕਿਲੇ ਦੇ ਉੱਤੇ ਤੇ ਦੂਜਿਆਂ ਨੂੰ ਕਹਿਣਾ ਤੁਸੀਂ ਹਮਲਾ ਕਰੋ ਨਕਲੀ ਲੜਾਈ ਕਰਾਉਣੀ ਤੇ ਜਿਹੜੀ ਟੀਮ ਨੇ ਜਿੱਤਣਾ ਪਿਆਰਿਓ ਮਹਾਰਾਜ ਨੇ ਉਹਨਾਂ ਨੂੰ ਖੁਸ਼ੀਆਂ ਦੇਣੀਆਂ ਇਨਾਮ ਦੇਣੇ ਅਸੀਸਾਂ ਦੇਣੀਆਂ ਤੇ ਜਦੋਂ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 2 ਟੀਮਾਂ ਨੂੰ ਇਦਾਂ ਜੰਗ ਕਰਾਉਣੀ ਨਾ ਤੇ ਮਹਾਰਾਜ ਕਹਿੰਦੇ ਇਹ ਤੁਸੀਂ ਇੱਕ ਦੂਜੇ ਦੇ ਉੱਤੇ ਹੱਲਾ ਬੋਲ ਰਹੇ ਹੋ ਹੱਲਾ ਤੇ ਮਹੱਲਾ ਕਹਿੰਦੇ ਨੇ ਜਿਸ ਜਗ੍ਹਾ ਦੇ ਉੱਤੇ ਜੰਗ ਲੜੀ ਜਾਵੇ ਹੋਲਾ ਮਹੱਲਾ ਤਾਂ ਕਰਕੇ ਨਾਮ ਪਿਆ
ਹੱਲਾ ਬੋਲਣ ਨੂੰ ਕਿਹਾ ਜਾਂਦਾ ਹੈ ਹੋਲਾ, ਤੇ ਜਿਸ ਜਗ੍ਹਾ ਦੇ ਉੱਤੇ ਹੱਲਾ ਬੋਲਿਆ ਜਾਵੇ ਉਹਨੂੰ ਕਹਿੰਦੇ ਨੇ ਮਹੱਲਾ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਸ ਧਰਤੀ ਦੇ ਉੱਤੇ ਅਣਖ ਨਾਲ ਜੀਣਾ ਸਿਖਾਇਆ, ਚੜ੍ਹਦੀ ਕਲਾ ਵਿੱਚ ਜਿਉਣਾ ਸਿਖਾਇਆ। ਮਹਾਰਾਜ ਨੇ ਉੱਥੇ ਇਹ ਨਾਰਾ ਬੁਲੰਦ ਕੀਤਾ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਲੋਕੀ ਤੇ ਇੱਕ ਦੂਜੇ ਦੇ ਉੱਤੇ ਰੰਗ ਪਾ ਕੇ ਹੋਲੀਆਂ ਖੇਡਦੇ ਨੇ ਤੇ ਮਹਾਰਾਜ ਉਹ ਰੰਗ ਤੇ ਕੁਝ ਸਮੇਂ ਬਾਅਦ ਲੱਥ ਜਾਂਦਾ ਹੈ। ਮਹਾਰਾਜ ਕਹਿੰਦੇ ਮੇਰੇ ਸਿੱਖ ਏਦਾਂ ਦੀ ਹੋਲੀ ਨਹੀਂ ਖੇਡਣਗੇ, ਮੈਂ ਆਪਣੇ ਖਾਲਸੇ ਨੂੰ ਹੋਲੀ ਨਹੀਂ ਹੋਲਾ ਦੇਵਾਂਗਾ। ਜਿਹੜੇ ਕੱਚੇ ਰੰਗ ਨੇ ਇੱਕ ਵਾਰੀ ਚੜੇ ਤੇ ਥੋੜੇ ਮਿੰਟਾਂ ਸਕਿੰਟਾਂ ਬਾਅਦ ਉਤਰ ਜਾਂਦੇ ਨੇ, ਪਰ ਮੇਰਾ ਖਾਲਸਾ ਨਾਮ ਦੇ ਰੰਗ ਵਿੱਚ ਇਹੋ ਜਿਹਾ ਹੋਲਾ ਖੇਡੇਗਾ ਜਿਹੜਾ ਨਾਮ ਦਾ ਰੰਗ ਮਰਨ ਤੋਂ ਬਾਅਦ ਵੀ ਕਦੇ ਲੱਥੇਗਾ ਨਹੀਂ। ਇਹੋ ਜਿਹਾ ਨਾਮ ਦਾ ਰੰਗ ਮਹਾਰਾਜ ਜੀਆਂ ਨੇ ਹੋਲੀ ਕੀਨੀ, ਸੰਤ ਸੇਵ ਰੰਗ ਲਾਗਾ ਹੱਥ ਲਾਲ ਦੇ। ਮਹਾਰਾਜ ਨੇ ਉਹ ਰੰਗ ਸਾਨੂੰ ਬਖਸ਼ਿਆ ਹੋਲੇ ਮਹੱਲੇ ਤੇ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਇਹ ਅਨੰਦਪੁਰ ਸਾਹਿਬ ਦੀ ਉਹ ਧਰਤੀ ਜਿਹੜੀ ਪ੍ਰਥਾ ਕਰਤਾਰਪੁਰ ਦੀ ਧਰਤੀ, ਜਿਹੜਾ ਹੁਣ ਪਾਕਿਸਤਾਨ ਵਿੱਚ ਜਿਹੜੀ ਪ੍ਰਥਾ ਗੁਰੂ ਨਾਨਕ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਪ੍ਰਾਰੰਭੀ ਨਾ, ਕਿਹੜੀ ਪ੍ਰਥਾ? ਆਪਣੇ ਸੇਵਕ ਦੇ ਅੰਦਰ ਆਪਣੀ ਜੋਤ ਟਿਕਾਈ। ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ। ਉਹ ਪ੍ਰਥਾ ਜਿਹੜੀ ਕਰਤਾਰਪੁਰ ਆਰੰਭ ਕੀਤੀ ਸੀ ਤੇ ਇਸ ਜਗ੍ਹਾ ਦੇ ਉੱਤੇ ਮਹਾਰਾਜ ਨੇ ਉਹ ਪ੍ਰਥਾ ਨੂੰ ਸੰਪੂਰਨਤਾਈ ਦਿੱਤੀ ਤੇ ਉਸ ਵੇਲੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਉਸ ਤੋਂ ਬਾਅਦ ਪੰਜਾਂ ਦੇ ਕੋਲੋਂ ਆਪ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਮਹਾਰਾਜ ਨੇ ਉਹ ਪ੍ਰਥਾ ਪੂਰੇ ਪੰਥ ਨੂੰ ਦਿੱਤੀ, ਗੁਰੂ ਤੇ ਚੇਲੇ ਵਾਲੀ, ਤੇ ਬਚਨ ਕੀਤੇ ਖਾਲਸਾ ਗੁਰੂ, ਗੁਰੂ ਖਾਲਸਾ ਮੈਂ ਕਰੂੰ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੁਰੂ ਨਾਨਕ ਨੇ ਪ੍ਰਥਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪ੍ਰਾਰੰਭ ਕੀਤੀ, ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਨੇ ਉਹ ਪ੍ਰਥਾ ਦੀ ਸੰਪੂਰਨਤਾਈ ਕੀਤੀ। ਸਾਰੇ ਪੰਥ ਨੂੰ ਆਪੇ ਗੁਰ ਚੇਲਾ ਵਾਲਾ ਉਹ ਵਿਸ਼ਨ ਦਿੱਤਾ, ਉਹ ਕਿਰਪਾ ਕੀਤੀ, ਉਹ ਬਖਸ਼ਿਸ਼ ਕੀਤੀ। ਅੱਜ ਬੜਾ ਵੱਡਾ ਦਿਨ ਹੈ ਹੋਲੇ ਮਹੱਲੇ ਦਾ ਤੇ ਅੱਜ ਜਿੱਥੋਂ ਜਿੱਥੋਂ ਵੀ ਤੁਸੀਂ ਚੱਲ ਕੇ ਆਏ ਹੋ ਨਾ, ਮੈਂ ਜਿਵੇਂ ਪਹਿਲੇ ਅਰਜ਼ ਕੀਤੀ, ਜਿੰਨੇ ਕੁ ਮੈਨੂੰ ਮਿਲੇ ਨੇ ਆ ਸਾਡੇ ਪ੍ਰੇਮ ਵਾਲੇ ਜੋ ਖੰਡ ਵਾਲੇ ਤੋਂ ਭੈਂਜੀ ਆਉਂਦੇ ਨੇ, ਉਹ ਵੀ ਸੰਗਤ ਲੈ ਕੇ ਪਹੁੰਚੇ। ਫਰੀਦਾਬਾਦ ਤੋਂ ਸੰਗਤਾਂ ਨੇ, ਦਿੱਲੀ ਤੋਂ, ਕਾਨਪੁਰ ਤੋਂ, ਅਲੀਗੜ੍ਹ ਤੋਂ, ਆਪਣਾ ਮੋਗੇ ਤੋਂ, ਨੇੜੇ ਨੇੜੇ ਦੇ ਜਿੰਨੇ ਪਿੰਡਾਂ ਦੇ ਪ੍ਰੇਮੀ ਨੇ, ਹੋਰ ਵੀ ਜਿੱਥੋਂ ਜਿੱਥੋਂ ਆਏ ਹੋ, ਸਿਰਸੇ ਤੋਂ ਸੰਗਤਾਂ ਬੈਠੀਆਂ ਨੇ, ਕਾਨਪੁਰ ਤੋਂ, ਨਾਸਿਕ ਤੋਂ, ਮਹਾਰਾਜ ਜੀ ਦੀ ਕਿਰਪਾ ਨਾਲ ਕੈਨੇਡਾ ਤੋਂ ਵੀ, ਹੋਰ ਜਿੱਥੋਂ ਜਿੱਥੋਂ ਵੀ ਤੁਸੀਂ ਆਏ ਹੋ ਨਾ, ਇਹ ਮੇਰੀ ਬੇਨਤੀ ਹੈ ਅੱਜ ਬੜਾ ਵੱਡਾ ਦਿਨ ਜੇ। ਔਰ ਮੈਂ ਐਵੇਂ ਹਵਾਈ ਗੱਲਾਂ ਨਹੀਂ ਕੀਤੀਆਂ, ਰੋਜ਼ਾਨਾ ਜਿਹੜੀਆਂ ਮੈਂ ਤੁਹਾਨੂੰ ਬੇਨਤੀਆਂ ਕੀਤੀਆਂ ਨਾ, ਮੈਂ ਬਾਪੂ ਜੀ ਦੇ ਭਰੋਸੇ ਤੇ ਗੱਲ ਕੀਤੀ ਸੀ ਕਿ ਇੱਕ ਰਾਤ ਪੂਰੀ ਗੁਰੂ ਦੇ ਲੇਖੇ ਲਾ ਦਿਓ, ਪਤਾ ਨਹੀਂ ਕਿੰਨੀਆਂ ਜਨਮਾਂ ਜਨਮਾਂ ਦੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਗੋਬਿੰਦ ਸਿੰਘ ਨੇ ਸਾਡੀਆਂ ਕੱਟ ਦੇਣੀਆਂ ਨੇ। ਸਤਿ ਸ੍ਰੀ ਅਕਾਲ। ਤੇ ਮੈਂ ਆਪਣੇ ਮਾਲਕ ਗੁਰੂ ਰਾਮਦਾਸ ਦੇ ਭਰੋਸੇ ਦੇ ਉੱਤੇ ਗੱਲ ਕਹੀ ਹੈ ਤੇ ਉਸੇ ਭਰੋਸੇ ਨੂੰ ਤੁਸੀਂ ਬਰਕਰਾਰ ਰੱਖਿਆ। ਤੁਸੀਂ ਪਿਤਾ ਜੀ ਦੀ ਖੁਸ਼ੀ ਲੈਣ ਪਹੁੰਚੇ ਹੋ ਤੇ ਪਿਆਰਿਓ ਅੱਜ ਝੋਲੀ ਅੱਡਿਓ। ਮਾਲਕ ਜੀ ਤੁਸੀਂ ਸਿੱਖ ਨੂੰ ਹੱਲਾ ਦਿੱਤਾ, ਹੋਲਾ ਦਿੱਤਾ, ਮਹੱਲਾ ਦਿੱਤਾ ਤੇ ਅੱਜ ਕਿਰਪਾ ਦਾ ਖਾਤਾ ਖੋਲੋ। ਸਾਡੇ ਵੀ ਔਗਣਾਂ ਦੇ ਉੱਤੇ ਇਹੋ ਜਿਹਾ ਹੱਲਾ ਲਾ ਦਿਓ, ਸਾਡੇ ਵਿਕਾਰਾਂ ਦੇ ਉੱਤੇ, ਸਾਡੀਆਂ ਵਾਸ਼ਨਾਵਾਂ ਦੇ ਉੱਤੇ, ਸਾਡੇ ਆਲਸ ਦੇ ਉੱਤੇ ਇਹੋ ਜਿਹਾ ਹੱਲਾ ਲਾ ਦਿਓ ਕਿ ਇਹ ਜਿਹੜਾ ਮਨ ਹੈ ਨਾ ਸਦਾ ਸਦਾ ਵਾਸਤੇ ਤੁਹਾਡੇ ਚਰਨਾਂ ਨਾਲ ਪੱਕੇ ਤੌਰ ਤੇ ਜੁੜ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਅੱਜ ਬਾਪੂ ਜੀ ਦੀ ਗੋਦ ਵਿੱਚ ਬੈਠੇ ਆ, ਪਤਾ ਮੰਗਣਾ ਕੀ ਹੈ ਜੀ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਨੂੰ ਬੜੀ ਖੁਸ਼ੀ ਹੋਈ। ਮੈਂ ਯਮੁਨਾ ਨਗਰ ਤੋਂ ਆ ਰਿਹਾ ਸਾਂ ਤੇ ਗੁਰਮੁਖਾਂ ਨਾਲ ਸਾਰਾ ਸੰਪਰਕ ਚੱਲ ਰਿਹਾ ਸੀ। ਮੈਂ ਕਿਹਾ ਜੀ ਕਿੱਦਾਂ ਚੱਲ ਰਿਹਾ?
ਤੇ ਮੈਂ 3 ਵਜੇ ਫੋਨ ਕੀਤਾ, 3:30 ਦਾ ਟਾਈਮ ਸੀ। ਕਹਿੰਦੇ ਗੁਰੂ ਦੀ ਕਿਰਪਾ ਤਕਰੀਬਨ 11 ਵਜੇ ਤੋਂ 60-70 ਸਰੀਰ ਆ ਕੇ ਬਹਿ ਗਏ ਨੇ। 11 ਵਜੇ ਸਵੇਰੇ ਬਸ ਉਹਨਾਂ ਨੂੰ ਉਡੀਕ ਲੱਗੀ ਹੈ ਕਿ ਰਾਤ ਗੁਰੂ ਦੇ ਚਰਨਾਂ 'ਚ ਬਤੀਤ ਕਰਨੀ। ਮੈਂ ਕਿਹਾ ਸ਼ੁਕਰ ਹੈ ਦਾਤਾ ਜੀ ਤੁਹਾਡੀਆਂ ਸੰਗਤਾਂ ਦਾ ਪਿਆਰ ਨੂੰ ਨਮਸਕਾਰ। ਤੇ ਜਦੋਂ ਮੈਂ ਆਇਆ 9 ਵਜੇ ਅਰਦਾਸ ਕਰਨ ਵਾਸਤੇ, ਇਸੇ ਤਰ੍ਹਾਂ ਤੁਸੀਂ ਪਿਤਾ ਜੀ ਦੀ ਬਖਸ਼ਿਸ਼ ਨਾਲ, ਇਹ ਤੁਹਾਡੇ ਪਿਆਰ ਨੂੰ ਨਮਸਕਾਰ ਹੈ, ਨਮਸਕਾਰ। ਤੇ ਅੱਜ ਜੇ ਬੈਠੇ ਆ ਨਾ ਤੇ ਬਾਪੂ ਜੀ ਕੋਲੋਂ ਮੰਗਣਾ ਪਤਾ ਕੀ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ ਪਿਆਰੇ ਪਿਆਰੇ ਕੀਰਤਨੀ ਆਏ ਨੇ। ਭਾਈ ਦਵਿੰਦਰ ਸਿੰਘ ਨਿਰਮਾਣ ਜੀ ਨੇ ਕੀਰਤਨ ਕੀਤਾ, ਭਾਈ ਸੁਖਵਿੰਦਰ ਸਿੰਘ ਜੀ ਗੋਗਾ ਵੀਰ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ, ਭਾਈ ਨਰਿੰਦਰ ਸਿੰਘ ਜੀ। ਇਹ ਸਾਰੇ ਪਿਆਰ ਵਿੱਚ, ਸਾਰੇ ਪਿਆਰ ਦੇ ਬੰਦੇ ਨੇ। ਜਿਵੇਂ ਤੁਸੀਂ ਪਿਆਰ ਦੇ, ਮੈਂ ਜਿਵੇਂ ਪਹਿਲੇ ਕਿਹਾ ਨਾ, ਸੀ ਕੋਈ ਬੋਰਡ ਨਹੀਂ ਲਾਇਆ, ਬਸ ਮੈਸੇਜ ਦਿੱਤੇ ਨੇ। ਉਹ ਵੀ ਮੈਂ ਫੇਸਬੁੱਕ ਤੇ ਪਾਇਆ ਜਾਂ ਇੰਸਟਾਗ੍ਰਾਮ ਤੇ ਪਾਇਆ, ਜਾਂ ਰੋਜ਼ਾਨਾ ਜਿਹੜਾ 3 ਤੋਂ 4 ਸਮਾਗਮ ਚੱਲਦਾ 5-7 ਦਿਨ, ਮੈਂ ਤੁਹਾਨੂੰ ਨਿਮਰਤਾ ਨਾਲ ਬੇਨਤੀ ਕੀਤੀ। ਤੇ ਉਹ ਬੇਨਤੀ ਪ੍ਰਵਾਨ ਕਰਦੇ ਹੋਏ ਤੁਸੀਂ ਸਾਰੇ ਪਹੁੰਚੇ ਹੋ। ਤੇ ਅੱਜ ਮੰਗਣਾ ਪਤਾ ਕੀ ਹੈ? ਹਾਂਜੀ, ਪਤਾ ਕੀ ਮੰਗਣਾ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਵੱਡਾ ਦੇਣੇ ਤੇ ਵੱਡੇ ਕੋਲੋਂ ਵੱਡੀ ਦਾਤ ਮੰਗ ਲਓ। ਵੱਡੀ ਦਾਤ ਪਤਾ ਕਿਹੜੀ? ਮੈਂ ਸੋਚ ਕੇ ਵੈਸੇ ਕੁਝ ਹੋਰ ਬੈਠਾ ਸਾਂ, ਪਰ ਪਿਤਾ ਜੀ ਨਾ ਕਿਰਪਾ ਕੁਝ ਹੋਰ ਵਰਤਾ ਰਹੇ ਨੇ। ਮੇਰਾ ਚਿੱਤ ਕਰਦਾ ਇੱਕ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਬੜੇ ਪਿਆਰ ਵਾਲਾ ਸਿੱਖ ਹੋਇਆ, ਭਾਈ ਸੈਦਾ। ਗੱਲ ਸੁਣਿਓ ਧਿਆਨ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਬੋਲਣਾ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਭਾਈ ਸੈਦਾ ਜਿਹਨੂੰ ਕਿਰਤ ਕੀ ਮਿਲੀ ਏ, ਬੇੜੀ ਚਲਾਉਂਦਾ। ਬੇੜੇ ਦੇ ਵਿੱਚ ਬਿਠਾਲ ਕੇ ਲੋਕਾਂ ਨੂੰ ਪਾਣੀ ਦੇ ਸਾਗਰ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਾਉਂਦਾ ਭਾਈ ਸੈਦਾ। ਪ੍ਰੇਮਾ ਭਗਤੀ ਬੜੀ ਸੀ ਇਹਦੇ ਅੰਦਰ, ਪ੍ਰੇਮ ਬਹੁਤ ਸੀ। ਤੇ ਇੱਕ ਮੇਰੀ ਬੇਨਤੀ ਹੈ, ਕੱਲਾ ਪ੍ਰੇਮ ਹੀ ਨਾ ਹੋਵੇ ਬੰਦੇ ਦੇ ਅੰਦਰ, ਪ੍ਰੇਮ ਵੀ ਹੋਵੇ, ਬਾਣੀ ਵੀ ਹੋਵੇ, ਬਾਣੀ ਦੀ ਵਿਚਾਰ ਵੀ ਹੋਵੇ, ਤੇ ਬਾਣੀ ਦੀ ਵਿਚਾਰ ਤੋਂ ਬਾਅਦ ਉਹੋ ਜਿਹਾ ਆਚਾਰ ਵੀ ਹੋਵੇ, ਉਹੋ ਜਿਹਾ ਜੀਵਨ ਵੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪ ਜੀ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਸੇਵਾਵਾਂ ਚੱਲ ਰਹੀਆਂ ਨੇ। ਆਪ ਜੀ ਜਦੋਂ ਆਓਗੇ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਨੂੰ ਬੜਾ ਸਕੂਨ ਮਿਲੇਗਾ, ਬੜੀ ਸ਼ਾਂਤੀ ਮਿਲੇਗੀ। ਜਦੋਂ ਆ ਕੇ ਤੱਕੋਗੇ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, CBSE ਸਕੂਲ ਹੈ। ਇਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਨੇ, ਔਰ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪਲੇ ਪੈਨ ਤੋਂ 10ਵੀਂ ਤੱਕ ਬਿਲਕੁਲ ਫ੍ਰੀ ਪੜ੍ਹਾਈ ਹੋ ਰਹੀ, ਨਾ ਉਹਨਾਂ ਲਈ ਕੋਈ ਦਾਖਲਾ, ਨਾ ਕੋਈ ਮਹੀਨਾਵਾਰੀ ਫੀਸ। ਇਸੇ ਜਗ੍ਹਾ ਦੇ ਉੱਤੇ ਹੀ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਗੱਡੀ ਬਣਾਈ ਹੈ। ਉਸ ਗੱਡੀ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਗੁਰੂ ਕਾ ਲੰਗਰ ਤਿਆਰ ਕਰਕੇ ਲੋੜੀਂਦੀਆਂ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਆ ਕੇ ਤੱਕੋ ਕਿਵੇਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ, ਜਿਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200, 400-400 ਰੁਪਇਆ ਵੀ ਫੀਸ ਲੈਂਦੇ ਨੇ, ਇੱਥੇ 20 ਰੁਪਇਆਂ 'ਚ ਵੇਖਦੇ ਵੀ ਨੇ ਤੇ 2 ਦਿਨ ਦੀ ਦਵਾਈ ਬਿਲਕੁਲ ਫ੍ਰੀ। ਲੈਬੋਰਟਰੀ ਦੇ ਜਿੰਨੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ। ਡਿਜੀਟਲ ਐਕਸਰੇ 113 ਰੁਪਏ 'ਚ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਇਹ ਵੀ ਨਾ ਦੇ ਸਕੇ, ਉਹਦੇ ਲਈ ਇਹ ਹਸਪਤਾਲ ਬਿਲਕੁਲ ਫ੍ਰੀ ਹੈ। ਔਰ ਇਸੇ ਜਗ੍ਹਾ ਤੇ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ, ਜਿਸ ਅਕੈਡਮੀ ਦੇ ਵਿੱਚ 10ਵੀਂ ਪਾਸ ਵਿਦਿਆਰਥੀਆਂ ਦਾ ਗੁਰਮਤਿ ਦਾ 2 ਸਾਲਾਂ ਦਾ ਕੋਰਸ ਹੈ।
ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਪਿਆਰਿਓ ਕਥਾ ਦੀ ਸਿਖਲਾਈ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦਾ ਜੀਵਨ ਉੱਚਾ ਸੁੱਚਾ ਬਣੇ, ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਔਰ ਬੱਚਿਆਂ ਦੀ ਸਿਹਤ ਠੀਕ ਰਵੇ, ਖੇਡਾਂ ਦਾ ਪ੍ਰਬੰਧ, ਘੋੜਸਵਾਰੀ ਦਾ ਪ੍ਰਬੰਧ, ਜਿਮ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ। ਬੱਚੇ ਅਜੋਕੇ ਸਮੇਂ ਦੇ ਹਾਣੀ ਬਣਨ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ। ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ। ਔਰ ਇਸੇ ਜਗ੍ਹਾ ਤੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਨਿਭਾਈ ਜਾਂਦੀ ਹੈ। ਔਰ ਨਵੀਂ ਜਗ੍ਹਾ ਬਾਰੇ ਤੁਹਾਨੂੰ ਪਤਾ ਹੀ ਹੈ, 15,500 ਗਜ ਜਗ੍ਹਾ ਜੋ ਸਤਿਗੁਰਾਂ ਨੇ ਬਖਸ਼ੀ ਹੋਈ, ਜਿਸ ਜਗ੍ਹਾ ਤੇ ਜਿੱਥੇ ਪਿਆਰਿਓ ਬਾਬਾ ਦੀਪ ਸਿੰਘ ਜੀ ਦਾ ਵੱਡਾ ਗੁਰਦੁਆਰਾ ਸਾਹਿਬ ਬਣਨਾ ਹੈ, ਉੱਥੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ ਬਣਨਾ ਹੈ। ਇਸੇ ਨਵੀਂ ਜਗ੍ਹਾ ਦੇ ਉੱਤੇ ਜੀ ਦਇਆ ਪ੍ਰਵਾਨ ਪਾਰਕ, ਜਿਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ, ਇਹ ਪਾਰਕ ਵੀ ਇੱਥੇ ਬਣਨਾ ਹੈ। ਤੇ ਮੇਰੀ ਬੇਨਤੀ ਹੈ, ਇਹ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਤੇ ਸੰਗਤ ਜੀ ਤੁਹਾਡੇ ਕਾਰਜ ਨੇ, ਕੋਈ ਅਮਨਦੀਪ ਸਿੰਘ ਦੇ ਕੰਮ ਨਹੀਂ। ਆਪ ਜੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ, ਇੰਨਾ ਦਸਵੰਧ ਅਸੀਂ ਬਾਬਾ ਦੀਪ ਸਿੰਘ ਜੀ ਦੇ ਖਾਤੇ ਦਾ ਕੱਢਣਾ ਹੀ ਕੱਢਣਾ ਹੈ। ਔਰ ਮੈਂ ਸੱਚ ਕਹਿ ਰਿਹਾ, ਤੁਸੀਂ ਲੋੜਵੰਦਾਂ ਦੇ ਲਈ ਦਸਵੰਧ ਕੱਢੋਗੇ ਨਾ, ਜਦੋਂ ਤੁਸੀਂ ਲੋੜਵੰਦਾਂ ਦੀ ਬਾਹ ਫੜ ਲਓਗੇ, ਜਿਹੜੇ ਮਰੀਜ਼ ਨੇ ਦਵਾਈਆਂ ਨਹੀਂ ਲੈ ਸਕਦੇ, ਉਹਨਾਂ ਦੀਆਂ ਦਵਾਈਆਂ ਲਈ ਆਪਣਾ ਦਸਵੰਧ ਭੇਜੋਗੇ, ਜਾਂ ਜਿਹੜੇ ਕੁਝ ਖਾ ਨਹੀਂ ਸਕਦੇ, ਜਦੋਂ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਦਾ ਲੰਗਰ ਦਾ ਪ੍ਰਬੰਧ ਤੁਸੀਂ ਕਰਦੇ ਹੋਗੇ, ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੋਂ ਸਾਈਂ ਉੱਠ ਚੁੱਕੇ ਨੇ, ਜਦੋਂ ਉਹਨਾਂ ਦੇ ਘਰਾਂ ਵਿੱਚ ਤੁਹਾਡੇ ਦਿੱਤੇ ਦਸਵੰਧ ਨਾਲ ਚੁੱਲ੍ਹਾ ਬਲੇਗਾ, ਮੈਨੂੰ ਪੱਕਾ ਵਿਸ਼ਵਾਸ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਕਦੀ ਵੀ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਦੇਣਗੇ, ਤੁਹਾਨੂੰ ਬਰਕਤਾਂ ਹੀ ਪਾਉਣਗੇ। ਇਸ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣੋ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਸਾਡੇ ਟਰਸਟ ਦਾ ਜੋ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਹੈ, ਉਹਦੀ ਡਿਟੇਲ ਵੀ ਆ ਰਹੀ ਹੈ। ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਹੈ, ਉਹਦੀ ਡਿਟੇਲ ਵੀ ਆ ਰਹੀ। ਆਪ ਜੀ ਇਹ ਸਕਰੀਨਸ਼ਾਟ ਲੈ ਲਓ ਔਰ ਮਹੀਨਾਵਾਰੀ ਪੱਕੇ ਡੋਨਰ ਬਣੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਔਰ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਨਾ, ਘੱਟ ਤੋਂ ਘੱਟ 113 ਸ਼ਹਿਰਾਂ ਦੇ ਵਿੱਚ ਇਹ ਸੇਵਾਵਾਂ ਦਾ ਕਾਰਜ ਸ਼ੁਰੂ ਕਰਨਾ ਹੈ। ਉਹ ਤਾਂ ਹੀ ਹੋਏਗਾ ਜਦੋਂ ਪੂਰਾ ਤੁਸੀਂ ਸਹਿਯੋਗ ਦਿਓਗੇ। ਤੁਸੀਂ ਆਪਣੀ ਸੇਵਾ ਸਾਨੂੰ ਪੇਟੀਐਮ ਵੀ, ਗੂਗਲ ਪੇ ਵੀ ਕਰ ਸਕਦੇ ਹੋ। ਸਾਰੇ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ। ਤੇ ਆਪ ਜੀ ਸਹਿਯੋਗ ਦੇ ਕੇ ਗੁਰੂ ਪਿਤਾ ਦੀਆਂ ਜਿੱਥੇ ਖੁਸ਼ੀਆਂ ਪ੍ਰਾਪਤ ਕਰੋ, ਉੱਥੇ ਉਹ ਲੋੜਵੰਦਾਂ ਦੀ ਬਾਹ ਫੜ ਕੇ ਆਪਣਾ ਜੋ ਜਨਮ ਵੀ ਸਫਲਾ ਕਰੋ ਜੀ। ਇਹ ਬੇਨਤੀਆਂ ਪ੍ਰਵਾਨ ਕਰਿਓ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।